ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਬਾਨੋ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਬਿਰਦੀ, ਕਲੋਬਸ, ਤਨਾਮ ਸਿੰਘ ਸ਼ਿਰਗਿਲ, ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਾਨੋ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ, ਜਿਹੜਾ ਮੰਤਰੀ ਸੀਗਾ ਉਸ ਦੇ ਮੁੰਡੇ ਨੇ ਕਾਰ ਚਾੜ੍ਹ ਦਿੱਤੀ ਸੀਗੀ 4 ਸਿੱਖਾਂ ਦੇ ਉੱਤੇ, ਤੇ ਅੱਜ ਉਹ ਪੇਸ਼ ਹੋਵੇਗਾ। ਪਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਕੀ ਮਤਲਬ ਆ, ਉਹਨਾਂ ਦਾ ਵੀ ਸਵਾਲ ਆ। ਦੇਖੋ, ਇੱਕ ਤਾਂ ਜਿਹੜਾ ਮੰਤਰੀ ਆ ਉਹ ਇਹ ਕਹਿੰਦਾ ਕਿ ਪੇਸ਼ ਹੋ ਜਾਊਗਾ। ਉਹ ਬਿਮਾਰ ਸੀ, ਕੱਲ ਉਹਨੇ ਪੇਸ਼ ਹੋਣਾ ਸੀਗਾ। ਚਿਸ਼ਤੀ ਕੀਤੀ ਉਹਦੇ ਘਰ ਦੇ ਮੂਹਰੇ, ਤੇ ਦੂਜੀ ਚਿਸ਼ਤੀ ਫੇਰ ਜਿਹੜਾ ਉਹਨੂੰ ਕਰਨਾ ਬੂਹੇ ਦੇ ਮੂਹਰੇ ਜਿਹੜਾ ਲਾਉਂਦੇ ਆ ਜੀ ਨੋਟਿਸ। ਇਹਦੇ ਵਿੱਚ ਜਿਹੜਾ ਇੱਕ ਪੁਆਇੰਟ ਸਭ ਤੋਂ ਵੱਡਾ ਟੈਕਨੀਕਲੀ ਸਾਹਮਣੇ ਆ ਰਿਹਾ, ਜਿਹੜਾ ਇੱਥੇ ਅਜੇ ਕਿਸੇ ਜਗ੍ਹਾ ਦੇ ਉੱਤੇ ਉਹਦਾ ਚਰਚਾ ਨਹੀਂ ਹੋ ਰਿਹਾ, ਇਹ ਜਿਹੜੇ ਸੰਮਣ ਜਾਰੀ ਕੀਤੇ ਗਏ ਆ ਉਹਨੂੰ ਪੇਸ਼ ਹੋਣ ਦੇ, ਇਹ 161 ਦੇ ਤਹਿਤ ਹੈ। ਜਿਹੜਾ ਦੋਸ਼ੀ ਬਣਾਇਆ ਜਾਂਦਾ, ਜਿਹਨੂੰ ਨਾਮਜ਼ਦ ਕੀਤਾ ਜਾਂਦਾ ਕੇਸ ਦੇ ਵਿੱਚ, ਕਿਉਂਕਿ ਉਹਨੂੰ ਨਾਮਜ਼ਦ ਕੀਤਾ ਹੋਇਆ 302 ਉਹਦੇ ਉੱਤੇ ਧਾਰਾ ਲੱਗੀ ਆ। ਜਿਹੜਾ ਨਾਮਜ਼ਦ ਕੀਤਾ ਜਾਂਦਾ ਉਹਨੂੰ 161 ਦੇ ਵਿੱਚ ਸਮਨਿੰਗ ਨਹੀਂ ਹੁੰਦੀ। 161 ਦੇ ਵਿੱਚ ਸਮਨਿੰਗ ਹੁੰਦੀ ਆ ਜਿਹੜਾ ਵਿਟਨੈਸ ਹੈ ਉਹਨੂੰ। ਇਹ ਜਿਹੜੇ ਦੋਨੋਂ ਨੋਟਿਸ ਨੇ ਇਹ 161 ਦੇ ਤਹਿਤ ਕੀਤੇ ਗਏ ਆ। ਇਹ ਮਤਲਬ ਕਿ ਕਿਤੇ ਨਾ ਕਿਤੇ ਇਹਨੂੰ ਡਾਈਵਰਟ ਕਰਨ ਦਾ ਤਰੀਕਾ ਉਹ ਬਣਾਇਆ ਜਾ ਰਿਹਾ। ਸੁਪਰੀਮ ਕੋਰਟ ਨੇ ਜਿਹੜੀਆਂ ਕੱਲ ਟਿੱਪਣੀਆਂ ਕੀਤੀਆਂ ਨੇ ਉਹ ਬੜੀਆਂ ਅਹਿਮ ਨੇ। ਅੱਜ 11 ਵਜੇ ਦਾ ਸਮਾਂ ਦਿੱਤਾ ਹੈ। ਵੈਸੇ ਜਿਹੜੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇਹਨੂੰ, ਪਹਿਲੀ ਤਾਂ ਗੱਲ, ਜਿਹੜੇ ਚਿੱਟੇ ਹਾਥੀ ਸਰਕਾਰਾਂ ਬੰਨ ਲੈਂਦੀਆਂ ਨੇ, ਸਰਕਾਰੀ ਵਕੀਲ, ਉਹ ਸਾਰੇ ਜਗ੍ਹਾ ਇੱਕੋ ਜਿਹਾ ਹਾਲ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਥੇ ਅਤੁਲ ਨੰਦਾ ਦੀ ਅਗਵਾਈ ਦੇ ਵਿੱਚ ਚਿੱਟੇ ਹਾਥੀ ਬੰਨੇ ਸੀ, ਵੀ ਜਦੋਂ ਕੋਈ ਕੇਸ ਹੈ ਲੈ ਆਓ ਜੀ ਵੱਡਾ ਵਕੀਲ ਦਿੱਲੀ ਤੋਂ, ਉਹਨੂੰ ਪੇਸ਼ ਕਰ ਦਿਓ ਤੇ ਇਹਨਾਂ ਦੀਆਂ ਤਨਖਾਹਾਂ ਪਾਈ ਜਾਓ। ਇਸੇ ਤਰ੍ਹਾਂ ਦੇ ਉੱਤਰ ਪ੍ਰਦੇਸ਼ ਨੇ ਵੀ ਬੰਦੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਪੇਸ਼ ਹੋਣਾ ਸੀਗਾ, ਇਹਦਾ ਮਤਲਬ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਇਸ ਕੇਸ ਦੇ ਮਾਮਲੇ 'ਚ। ਇਸੇ ਕਰਕੇ ਉਹਨੇ ਇੱਕ ਪੇਸ਼ੀ ਦੇ ਕਈ ਲੱਖ ਲੈਣ ਵਾਲੇ ਹਰੀਸ਼ ਸਾਲਵੇ ਨੂੰ ਪੇਸ਼ ਕੀਤਾ। ਹਰੀਸ਼ ਸਾਲਵੇ ਦੇ ਜਿਹੜੀ ਸੁਪਰੀਮ ਕੋਰਟ ਦੇ ਨਾਲ ਜਿਹੜੀ ਵਾਰਤਾਲਾਪ ਹੋਈ ਉਹ ਬੜੀ ਅਹਿਮ ਹੈ। ਉਹਦੇ ਵਿੱਚ ਕੁਝ ਪੁਆਇੰਟ ਬਹੁਤ ਅਹਿਮ ਨੇ। ਹਰੀਸ਼ ਸਾਲਵੇ ਨੇ ਪੁੱਛਿਆ, ਤੁਸੀਂ ਸਾਨੂੰ ਸੰਮਨ ਕੀਤਾ? ਤਾਂ ਸੁਪਰੀਮ ਕੋਰਟ ਨੇ ਕਿਹਾ, ਨਹੀਂ, ਅਸੀਂ ਕੋਈ ਸੰਮਨ ਨਹੀਂ ਕੀਤਾ ਤੁਹਾਨੂੰ, ਅਸੀਂ ਤਾਂ ਸਟੇਟਸ ਮੰਗਿਆ ਜੋ ਕੁਝ ਲਖੀਮਪੁਰ 'ਚ ਵਾਪਰਿਆ ਉਹਦਾ। ਤਾਂ ਹਰੀਸ਼ ਸਾਲਵੇ ਦਾ ਅੱਗੋਂ ਕਹਿਣਾ ਸੀ, ਅੱਛਾ, ਉਹ ਕੇਸ ਜਿਹਦੇ ਵਿੱਚ ਇੱਕ ਨੌਜਵਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ 302 ਦੇ ਤਹਿਤ ਮੁਕੱਦਮਾ ਦਰਜ ਹੈ। ਹਰੀਸ਼ ਸਾਲਵੇ ਨੇ ਇਹ ਗੱਲ ਕਹੀ ਕਿ ਜੀ ਗੋਲੀ ਨਹੀਂ ਚੱਲੀ ਉੱਥੇ, ਤੇ ਗੋਲੀ ਦੇ ਨਾਲ ਕੋਈ ਬੰਦਾ ਨਹੀਂ ਮਰਿਆ। ਜੇ ਜੀਪ ਥੱਲੇ ਮਰ ਗਿਆ ਤੇ ਉਹ ਕੋਈ ਮੌਤ ਨਹੀਂ ਗਈ। ਉਹਦੇ ਕਹਿਣ ਦਾ ਭਾਵ ਇਹ ਸੀਗਾ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਨੇ ਇਹ ਗੱਲ ਕਹੀ, ਬੰਦੇ ਉੱਥੇ ਉਹਨਾਂ ਦੀ ਮੌਤ ਹੋਈ ਹੈ ਜਾਂ ਨਹੀਂ? ਮੌਤ ਹੋਈ ਹੈ। ਫਿਰ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਗੋਲੀ ਨਾਲ ਹੋਈ ਹੈ ਜਾਂ ਕਿਹੜੇ ਤਰੀਕੇ ਦੇ ਨਾਲ ਹੋਈ ਹੈ ਮੌਤ? ਉਹ ਸੁਪਰੀਮ ਕੋਰਟ ਨੂੰ ਇਹ ਕਿਹਾ ਹਰੀਸ਼ ਸਾਲਵੇ ਨੇ ਕਿ ਤੁਸੀਂ ਕਹਿੰਦੇ ਹੋ ਤੇ ਅਸੀਂ ਕੇਂਦਰੀ ਏਜੰਸੀ ਤੋਂ ਇਹਦੀ ਜਾਂਚ ਕਰਵਾ ਲੈਂਦੇ ਆ। ਤਾਂ ਇਹਦੇ ਉੱਤੇ ਬੜੀ ਅਹਿਮ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ ਕਿ ਨਾ, CBI ਤੋਂ ਜਾਂਚ ਨਹੀਂ ਕਰਵਾਉਣੀ। ਕਿਉਂ ਨਹੀਂ ਕਰਵਾਉਣੀ? ਉਹ ਕਹਿੰਦਾ ਕਿ ਇਹਦਾ ਆਨਸਰ ਦੇਣ ਦੀ ਜ਼ਰੂਰਤ ਨਹੀਂ ਸਾਨੂੰ, ਤੁਹਾਨੂੰ ਪਤਾ। ਉਹਦਾ ਸਿੱਧਾ ਇਸ਼ਾਰਾ ਇਸ ਪਾਸੇ ਵੱਲ ਸੀਗਾ ਕਿ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ, ਉਹ ਜਿਹੜਾ ਮੇਨ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਉਹਦਾ ਪਿਓ ਆ, ਤੇ ਉਹ CBI ਦਾ ਵੀ ਪਿਓ ਆ, ਕਿਉਂਕਿ CBI ਜਿਹੜੀ ਬੈਠੀ ਆ ਉਹ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦੀ ਹੈ। ਇਸ ਕਰਕੇ ਇਹ ਟਿੱਪਣੀ ਬੜੀ ਅਹਿਮ ਕਹੀ ਜਾ ਸਕਦੀ ਹੈ ਕਿ ਉਹਨੇ ਕਿਹਾ ਨਹੀਂ, CBI ਤੋਂ ਜਾਂਚ ਨਹੀਂ ਕਰਾਉਣੀ। ਉਹਨੇ ਕਿਹਾ ਕਿ ਅਸੀਂ ਇਹ ਡਿਸਾਈਡ ਕਰਾਂਗੇ ਕਿ ਇਹ ਕਿਹੜੀ ਏਜੰਸੀ ਤੋਂ ਜਾਂਚ ਕਰਾਉਣੀ ਹੈ। ਦੂਜੀ ਉਹਨੇ ਗੱਲ ਜਿਹੜੀ ਬੜੀ ਅਹਿਮ ਕਹੀ, ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ, ਉੱਥੋਂ ਦੀ ਪੁਲਿਸ ਦੇ ਉੱਤੇ ਅਹਿਮ ਹੈ, ਕਿ DGP ਨੂੰ ਹਦਾਇਤ ਜਾਰੀ ਕੀਤੀ ਕਿ ਇਸ ਜਿਹੜੀ ਜਿੰਨੇ ਐਵੀਡੈਂਸ ਨੇ ਉਹਨੂੰ ਬਹੁਤ ਕੇਅਰਫੁਲ ਹੋ ਕੇ ਬਚਾ ਕੇ ਰੱਖੋ, ਕਿਉਂਕਿ ਇਹ ਆਖਿਆ ਗਿਆ ਕਿ ਅਸੀਂ ਇਹਦੀ ਜਾਂਚ ਕਿਸੇ ਏਜੰਸੀ ਨੂੰ ਦੇਣੀ ਹੈ
ਮਤਲਬ ਕਹਿਣ ਦਾ ਭਾਵ ਕਿ ਸੁਪਰੀਮ ਕੋਰਟ ਨੂੰ ਪਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸਰਕਾਰ ਕਿਹੜੀ ਪਾਰਟੀ ਦੀ ਆ ਤੇ ਜਿਹਦੇ ਉੱਤੇ ਦੋਸ਼ ਲੱਗ ਰਿਹਾ ਉਹ ਕਿਹੜੀ ਪਾਰਟੀ ਦਾ। ਇਸ ਕਰਕੇ ਉਹਨੇ ਇਹ ਗੱਲ ਕਹੀ ਕਿ ਐਵੀਡੈਂਸ ਬਚਾ ਕੇ ਰੱਖੋ, ਅਸੀਂ ਏਜੰਸੀ ਨੂੰ ਇਹ ਜਾਂਚ ਜਿਹੜੀ ਆ ਕਿਸੇ ਨੂੰ ਦੇਣੀ ਆ। ਪੁਲਿਸ ਕਹਿੰਦੀ ਅਸੀਂ WhatsApp ਨੰਬਰ ਜਾਰੀ ਕੀਤਾ, ਸਾਨੂੰ ਉਹਦੇ ਉੱਤੇ ਕੋਈ ਵੀਡੀਓ ਨਹੀਂ ਆ ਰਿਹਾ। ਵੀਡੀਓ ਦੇ ਕੇ ਕਿਸੇ ਨੇ ਫਸਣਾ, ਜਿਹੜਾ ਵੀਡੀਓ ਦੇਊਗਾ ਉਹ ਬੰਦੇ ਨੂੰ ਪੁਲਿਸ ਧਰ ਲੂਗੀ। ਅੱਛਾ ਤੇਰੇ ਕੋਲ ਸੀ ਵੀਡੀਓ, ਤਾਂ ਉਹ ਮੁੜ ਕੇ ਕਿਦਾਂ ਆਪਣੇ ਆਪ ਨੂੰ ਛਡਵਾਊਗਾ। ਉਂਝ ਵੈਸੇ ਵੀਡੀਓ ਹੋਰ ਆ ਰਹੇ ਆ ਹੌਲੀ ਹੌਲੀ। ਇੱਕ ਵੀਡੀਓ ਮੈਂ ਇੱਥੇ ਆਪਣੇ ਅਕਾਊਂਟ ਦੇ ਉੱਤੇ ਟਵਿੱਟਰ ਦੇ ਉੱਤੇ ਪੋਸਟ ਕੀਤਾ ਰਾਤ ਦਾ, ਕਾਫੀ ਉਹ ਅੱਗੇ ਰੀਟਵੀਟ ਵੀ ਹੋਇਆ। ਉਹਦੇ ਵਿੱਚ ਤੁਹਾਨੂੰ 2 ਗੋਲੀਆਂ ਦੀ ਆਵਾਜ਼ ਸੁਣ ਰਹੀ ਹੈ, ਉਹ ਡਿਫਰੈਂਟ ਐਂਗਲ ਤੋਂ ਇੱਕ ਵੀਡੀਓ ਆਇਆ। ਹੁਣ ਹੌਲੀ ਹੌਲੀ ਵੀਡੀਓ ਇਹਦੇ ਆ ਰਹੇ ਆ, ਕਿਉਂਕਿ ਅਜੇ ਵੀ ਲਖੀਮਪੁਰ ਖੀਰੀ ਦੇ ਵਿੱਚ ਇੰਟਰਨੈਟ ਬੰਦ ਹੈ। ਉਹ ਪੁਲਿਸ ਕੋਲੇ ਨਹੀਂ ਜਾਣਗੇ। ਪੁਲਿਸ ਕਹਿੰਦੀ ਸਾਨੂੰ ਵੀਡੀਓ ਦਿਓ, ਲਖੀਮਪੁਰ ਦੇ ਵਿੱਚ ਇੰਟਰਨੈਟ ਬੰਦ ਹੈ। ਹੈਰਾਨੀਜਨਕ ਗੱਲਾਂ ਨੇ ਕਿ ਇੱਕ ਗੱਲ ਦੂਜੀ ਨੂੰ ਕੱਟੀ ਜਾਂਦੀ ਹੈ, ਦੂਜੀ ਪਹਿਲੀ ਨੂੰ ਕੱਟੀ ਜਾਂਦੀ ਹੈ। ਸੋ ਅੱਜ ਵੇਖਣਾ ਇਹ ਹੋਊਗਾ ਮੰਤਰੀ ਪੁੱਤਰ 11 ਵਜੇ ਪੇਸ਼ ਹੁੰਦਾ ਕਿ ਨਹੀਂ ਹੁੰਦਾ। ਵੈਸੇ ਇਹ ਅਫਵਾਹਾਂ ਕੱਲ ਦੀਆਂ ਬਹੁਤ ਚੱਲਦੀਆਂ ਰਹੀਆਂ ਕਿ ਉਹ ਨੇਪਾਲ ਦੇ ਵਿੱਚ ਚਲੇ ਗਿਆ, ਨੇਪਾਲ ਪਹੁੰਚ ਗਿਆ ਸਰਹੱਦ ਪਾਰ ਕਰਕੇ। ਪੁਲਿਸ ਪਹਿਲਾਂ ਕਹਿੰਦੀ ਰਹੀ ਉਹਦੀ ਲੋਕੇਸ਼ਨ ਬਾਜਪੁਰ ਦੀ ਆਉਂਦੀ ਆ, ਫਿਰ ਕਹਿੰਦੀ ਨੇਪਾਲ ਦੀ ਆਉਂਦੀ, ਫਿਰ ਕਹਿੰਦੇ ਬਾਜਪੁਰ ਦੀ ਆਉਂਦੀ ਆ। ਜਿਵੇਂ ਉਹ ਗੇੜੇ ਕੱਢ ਰਿਹਾ ਹੋਵੇ, ਬਾਜਪੁਰ ਟਿਕਾਂ, ਨੇਪਾਲ ਜਾਵਾਂ, ਨੇਪਾਲ ਟਿਕਾਂ, ਬਾਜਪੁਰ ਜਾਵਾਂ। ਕਿਆ ਜਲੂਸ ਜਿਹੜਾ ਉਹ ਇਸ ਇਨਵੈਸਟੀਗੇਸ਼ਨ ਦਾ ਉੱਤਰ ਪ੍ਰਦੇਸ਼ ਦੀ ਉਹ ਸਰਕਾਰ ਕੱਢ ਰਹੀ ਆ, ਜਿਹਦੇ ਚਮਚਿਆਂ ਨੇ ਉੱਥੇ ਏਦਾਂ ਦੇ ਬੋਰਡ ਵੀ ਲਾਤੇ ਕਿ ਫਲਾਂ ਪਰਿਵਾਰ ਨੂੰ, ਜਿਹਦਾ ਬੰਦਾ ਦੁਨੀਆ ਤੋਂ ਤੁਰ ਗਿਆ, ਉਹਨੂੰ 40 ਲੱਖ ਰੁਪਈਆ ਮਦਦ ਕਰਨ ਦੇ ਵਾਸਤੇ ਯੋਗੀ ਜੀ ਦਾ ਤਹਿ ਦਿਲੋਂ ਧੰਨਵਾਦ। ਅਜੇ ਤਾਂ ਸ਼ੁਕਰ ਹੈ ਕਿ ਉੱਥੇ ਇਹ ਮੰਤਰੀ ਦੀ ਤੇ ਉਹਦੇ ਮੁੰਡੇ ਦੀ ਫੋਟੋ ਨਹੀਂ ਲਾਤੀ ਵੀ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਮੁਆਵਜ਼ਾ ਮਿਲ ਗਿਆ, ਨਹੀਂ ਤਾਂ ਮਿਲਣਾ ਨਹੀਂ ਸੀ। ਬਿਲਕੁਲ ਬਿਲਕੁਲ। ਦੇਖੋ ਕਿਸੇ ਦਾ ਪੁੱਤ ਮਾਰ ਕੇ ਕਿਵੇਂ ਜਾਨ ਲੁਕਾਉਂਦੇ ਫਿਰਦੇ ਆ। ਅੱਗੇ ਗੱਲ ਕਰਦੇ ਹਾਂ, ਇੱਕ ਸੱਤਾਧਾਰੀ ਪਾਰਟੀ ਸੀਗੀ ਪੰਜਾਬ ਦੇ ਵਿੱਚ, ਉਹਨਾਂ ਦੇ ਪਿਤਾ ਜੀ ਨੇ ਇੱਕ ਹੋਰ ਮਿਸ਼ਨ ਪੂਰਾ ਕੀਤਾ। ਬਿਲਕੁਲ ਜੀ, ਇਹ ਮਿਸ਼ਨ ਜਿਹੜਾ ਇਹਦੇ ਵਾਸਤੇ ਇਹ ਕਿਹਾ ਜਾਂਦਾ ਜੀ ਕਿ ਪਿਤਾ ਜੀ ਮਿਸ਼ਨ ਤੇ ਗਏ ਆ। ਤੋ ਉੱਥੇ ਹੁਣ ਕਿਉਂਕਿ ਟਾਸਕ ਹੈ, ਇੱਕ ਤੋਂ ਬਾਅਦ ਦੂਸਰੀ, ਦੂਸਰੀ ਤੋਂ ਬਾਅਦ ਤੀਸਰੀ, ਉਹ ਪੂਰੀਆਂ ਕਰੀ ਜਾ ਰਹੇ ਆ ਜੇਲ੍ਹ 'ਚ ਬੈਠੇ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਸੀਗੇ ਵੀ ਮੈਨੂੰ ਵਸਮਾਂ ਤਾਂ ਦੇ ਦਿਓ ਲਾਉਣ ਨੂੰ। ਇੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕਿਉਂਕਿ ਵਸਮਾਂ ਨਹੀਂ ਲਾਉਣ ਦਿੱਤਾ ਜਾ ਰਿਹਾ। ਇੱਕ ਹੋਰ ਕਤਲ ਦਾ ਕੇਸ ਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ। ਸਰਸਾ ਡੇਰਾ ਦਾ ਮੁਖੀ ਗੁਰਮੀਤ ਰਾਮ ਰਹੀਮ, ਜਿਹੜਾ ਸੁਨਾਰੀਆ ਜੇਲ੍ਹ ਦੇ ਵਿੱਚ ਬੈਠਾ, ਪਹਿਲਾਂ ਰੇਪ ਦੇ ਕੇਸ ਦੇ ਵਿੱਚ ਦੋਸ਼ੀ ਆ, ਉਹ ਸਖਤ ਸਜ਼ਾ ਹੋਈ ਆ। ਸਖਤ ਸਜ਼ਾ 2 ਸਾਧਵੀਆਂ ਦੇ ਨਾਲ ਜਿਹੜੀ ਜਿਨਸੀ ਸੰਬੰਧਾਂ ਦੇ ਕਰਕੇ ਹੋਈ ਆ, ਜਿਹਦੇ ਵਿੱਚ ਇੱਕ ਸਜ਼ਾ ਮੁੱਕਣੀ ਆ ਤੇ ਦੂਜੀ ਸ਼ੁਰੂ ਹੋਣੀ ਆ, ਬਹੁਤ ਸਖਤ ਸਜ਼ਾ। ਦੂਜੀ ਸਜ਼ਾ ਉਹਨੂੰ ਹੋਈ ਆ ਇੱਕ ਇਮਾਨਦਾਰ ਨਿਧੜਕ ਪੱਤਰਕਾਰ ਰਾਮਚੰਦਰ ਛੱਤਰਪਤੀ ਦਾ ਕਤਲ ਕਰਨ ਕਰਕੇ। ਇਹ ਤੀਜਾ ਦੋਸ਼ੀ ਠਹਿਰਾਇਆ ਗਿਆ ਰਣਜੀਤ ਸਿੰਘ ਡੇਰੇ ਦਾ ਜਿਹੜਾ ਮੈਨੇਜਰ ਸੀ, ਉਹਦੇ ਕਤਲ ਦੇ ਕਰਕੇ। ਰਾਮਚੰਦਰ ਛੱਤਰਪਤੀ ਤੇ ਸਾਧਵੀਆਂ ਦਾ ਰੇਪ ਤੇ ਰਣਜੀਤ ਸਿੰਘ ਮਰਡਰ, ਇਹ ਕਹਾਣੀ ਇੱਕ ਦੂਜੇ ਦੇ ਨਾਲ ਜੁੜੀ ਹੋਈ ਆ। ਇੱਕ ਚਿੱਠੀ ਜਿਹੜੀ ਗੁੰਮਨਾਮ ਸਾਹਮਣੇ ਆਉਂਦੀ ਆ, ਉਹ ਚਿੱਠੀ ਪੂਰਾ ਸੱਚ ਅਖਬਾਰ ਜਿਹੜਾ ਕਿ ਰਾਮਚੰਦਰ ਛੱਤਰਪਤੀ ਛਾਪਦੇ ਸਨ, ਉਹਦੇ ਵਿੱਚ ਛਪ ਜਾਂਦੀ ਹੈ। ਡੇਰਾ ਉਹਨੂੰ ਮਰਵਾ ਦਿੰਦਾ, ਗੁਰਮੀਤ ਰਾਮ ਰਹੀਮ ਉਹਨੂੰ ਮਰਵਾ ਦਿੰਦਾ, ਕਿਉਂਕਿ ਉਹ ਹੁਣ ਤਾਂ ਸਪਸ਼ਟ ਹੈ ਨਾ, ਉਸ ਕਤਲ ਦੇ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਹੋਈ ਹੈ ਉਮਰ ਕੈਦ ਦੀ, ਉਹ ਕਾਤਲ ਹੈ ਰਾਮਚੰਦਰ ਛੱਤਰਪਤੀ ਦਾ। ਮੁੜ ਕੇ ਇਹ ਰਣਜੀਤ ਸਿੰਘ ਦਾ ਕਤਲ ਹੁੰਦਾ 19 ਸਾਲ ਪਹਿਲਾਂ। ਉਹਦੇ ਵਿੱਚ ਉਹਦਾ ਡਰਾਈਵਰ ਖੱਟਾ ਸਿੰਘ ਇੱਕ ਮੇਨ ਗਵਾਹ ਹੁੰਦਾ। ਕੁਝ ਸਾਲ ਪਹਿਲਾਂ ਖੱਟਾ ਸਿੰਘ ਆਪਣੇ ਗਵਾਹਾਂ ਤੋਂ ਮੁੱਕਰ ਗਿਆ ਸੀ, ਕਿਉਂਕਿ ਉਦੋਂ ਦਬਾਅ ਬਹੁਤ ਸੀ ਡੇਰੇ ਦਾ, ਕਿਉਂਕਿ ਏਡੀ ਵੱਡੀ ਸਲਤਨਤ ਉਹਨੇ ਖੜੀ ਕੀਤੀ ਹੋਈ ਸੀਗੀ। ਮੁੜ ਕੇ ਖੱਟਾ ਸਿੰਘ ਫੇਰ ਸਾਹਮਣੇ ਆ ਗਿਆ ਜਦੋਂ ਉਹ ਫੜਿਆ ਗਿਆ ਕਿ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ। ਅਦਾਲਤ ਨੇ ਉਹਦੀ ਗਵਾਹੀ ਮੰਨ ਲਈ। ਖੱਟਾ ਸਿੰਘ ਕਹਿੰਦਾ ਕਿ ਡੇਰਾ ਸਰਸਾ ਦੇ ਮੁਖੀ ਨੇ ਇਹ ਉਹਦੇ ਸਾਹਮਣੇ ਆਖਿਆ ਸੀ ਕਿ ਰਣਜੀਤ ਸਿੰਘ ਨੂੰ ਵੀ ਬਿੱਲੇ ਲਾ ਦਿਓ, ਖਤਮ ਕਰ ਦਿਓ ਉਹਨੂੰ। ਰਣਜੀਤ ਸਿੰਘ ਮਾਰ ਦਿੱਤਾ ਜਾਂਦਾ ਕਿਉਂਕਿ ਡੇਰੇ ਨੂੰ ਤੇ ਗੁਰਮੀਤ ਰਾਮ ਰਹੀਮ ਨੂੰ ਇਹ ਸ਼ੱਕ ਸੀਗਾ ਕਿ ਜਿਹੜੀ ਚਿੱਠੀ ਲੀਕ ਹੋਈ ਆ ਗੁੰਮਨਾਮ, ਉਹ ਰਣਜੀਤ ਸਿੰਘ ਨੇ ਲਿਖਵਾਈ ਆ ਤੇ ਰਣਜੀਤ ਸਿੰਘ ਦੀ ਕੋਈ ਰਿਸ਼ਤੇਦਾਰ ਆ ਜਿਹਨੇ ਇਹ ਦੋਸ਼ ਲਾਏ ਆ ਗੁਰਮੀਤ ਰਾਮ ਰਹੀਮ ਤੇ। ਰਣਜੀਤ ਸਿੰਘ ਵੀ ਖਤਮ ਕਰ ਦਿੱਤਾ ਜਾਂਦਾ। ਇਸ ਮਾਮਲੇ ਦੇ ਵਿੱਚ 12 ਤਰੀਕ ਨੂੰ ਸਜ਼ਾ ਸੁਣਾਈ ਜਾਊਗੀ, ਉਮਰ ਕੈਦ ਹੋਣ ਦੀ ਸੰਭਾਵਨਾ ਪੂਰੀ। ਇਸ ਮਾਮਲੇ ਦੇ ਵਿੱਚ ਵੀ ਇੱਕ ਕੇਸ ਅਜੇ ਹੋਰ ਉਹਦੇ ਉੱਤੇ ਪਿਆ, ਉਹ ਨਪੁੰਸਕ ਬਣਾਉਣ ਵਾਲਾ,
ਉਹ ਅਜੇ ਮਿਸ਼ਨ ਇੱਕ ਹੋਰ ਹੈ, ਉਹ ਬਾਅਦ ਦੇ ਵਿੱਚ ਪੂਰਾ ਹੋਊਗਾ। ਪਰ ਇੱਥੇ ਥੋੜੀ ਜੀ ਵੇਖਣ ਵਾਲੀ ਜਿਹੜੀ ਗੱਲ ਇਹ ਹੈ ਕਿ ਉਹੀ ਗੁਰਮੀਤ ਰਾਮ ਰਹੀਮ ਹੈ ਜਿਹਨੂੰ ਗੁਰਬਚਨ ਸਿੰਘ ਨੇ ਬਿਨਾਂ ਮੰਗੇ ਤੋਂ ਮੁਆਫੀ ਦੇ ਦਿੱਤੀ ਸੀ। ਜੇ ਗਿਆਨੀ ਗੁਰਮੁਖ ਸਿੰਘ ਹੋਰਾਂ ਦੇ ਕਹਿਣ ਦੇ ਅਨੁਸਾਰ ਜਾਈਏ ਤਾਂ ਚੰਡੀਗੜ੍ਹ ਦੇ ਵਿੱਚ ਉਦੋਂ ਦੇ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਸੀ, ਅੱਜ ਦੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਇੱਕ ਸਲਿੱਪ ਦੇ ਕੇ ਜਾਓ ਤੇ ਸਰਸੇ ਵਾਲੇ ਨੂੰ ਮਾਫ ਕਰ ਦਿਓ। ਮੁੜ ਕੇ 90 ਲੱਖ ਤੋਂ ਉੱਪਰ ਦੇ ਇਸ਼ਤਿਹਾਰ ਦਿੱਤੇ ਗਏ ਇਹ ਦਰਸਾਉਣ ਲਈ ਵੀ ਇਹ ਮਾਫੀ ਬਿਲਕੁਲ ਠੀਕ ਦਿੱਤੀ ਗਈ ਆ, ਤੇ ਉਸ ਤੋਂ ਬਾਅਦ ਇਹ ਮਾਫੀ ਵਾਪਸ ਵੀ ਲੈ ਲਈ ਗਈ ਸੀ। ਉਹ ਅਜੇ ਵੀ ਚੁੱਪ ਨੇ, ਹਾਲਾਂਕਿ 3 ਮਿਸ਼ਨ ਪੂਰੇ ਹੋ ਚੁੱਕੇ ਹੋਏ ਆ ਜੀ। ਕਦੇ ਨੇ ਮੂੰਹ ਖੋਲਣਗੇ। ਹੈਰਾਨਗੀ ਦੀ ਗੱਲ ਹੈਗੀ ਆ ਵੀ ਜਿਹੜੇ ਪੋਲੀਟੀਸ਼ੀਅਨ ਹੈ ਇੱਥੇ ਇੰਡੀਆ ਦੇ ਵਿੱਚ, ਜਾਂ ਪੁਲਿਸ ਵਾਲੇ ਆ, ਜਾਂ ਇਸ ਤਰ੍ਹਾਂ ਦੇ ਬਾਬੇ ਆ, ਉਹ ਕਿੰਨੇ ਕੁ ਲੋਕਾਂ ਨੂੰ ਤੰਗ ਕਰਦੇ ਆ। ਅੱਗੇ ਬਾਈਬਲ ਕਲਾਂ ਗੋਲੀकांड ਦੀ ਜੇ ਗੱਲ ਕਰੀਏ ਤੇ 2 ਸਾਲਾਂ ਬਾਅਦ ਉਸ ਦੀ ਸੁਣਵਾਈ ਸ਼ੁਰੂ ਹੋਈ। ਬਿਲਕੁਲ ਜੀ। ਇਹ ਬਾਈਬਲ ਗੋਲੀकांड ਜਿਹੜਾ ਸੀਗਾ ਇਸ ਮਾਮਲੇ ਦੇ ਵਿੱਚ, ਕਿਉਂਕਿ ਕਰੋਨਾ ਆ ਗਿਆ ਸੀਗਾ ਜੀ, ਅਦਾਲਤਾਂ ਦੇ ਵਿੱਚ ਸੁਣਵਾਈ ਹੋ ਨਹੀਂ ਸੀ ਰਹੀ। ਇਸ ਮਾਮਲੇ ਦੀ ਸੁਣਵਾਈ ਫੇਰ ਤੋਂ ਦੁਬਾਰਾ ਸ਼ੁਰੂ ਹੋਈ ਆ। ਜਿਹੜੇ ਸੈਸ਼ਨ ਜੱਜ ਨੇ ਉਹਨਾਂ ਨੇ ਅਧਿਕਾਰੀਆਂ ਦੀ ਉਸ ਐਪਲੀਕੇਸ਼ਨ ਦਾ ਨਿਪਟਾਰਾ ਕਰਤਾ ਜਿਹਦੇ ਵਿੱਚ ਉਹਨਾਂ ਨੇ ਜਾਂਚ ਟੀਮ ਤੋਂ ਚਲਾਣ ਦੇ ਨਾਲ ਨੱਥੀ ਕੀਤੇ ਗਏ ਕੁਝ ਅਹਿਮ ਦਸਤਾਵੇਜ਼ ਦੀ ਮੰਗ ਕੀਤੀ ਸੀ। ਤੁਸੀਂ ਦੇਖੋ ਕਿ ਇਸ ਮਾਮਲੇ ਦੇ ਉੱਤੇ ਕਿੰਨੀ ਕੁ ਸਿਆਸਤ ਹੋ ਗਈ, ਕਿੰਨੀ ਕੁ ਹੋਣੀ ਅਜੇ ਬਾਕੀ ਹੈ। ਮੁੱਖ ਮੰਤਰੀ ਤੱਕ ਬਦਲ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 75-25 ਵਾਲੇ ਸਮਝੌਤੇ ਦੇ ਤਹਿਤ ਇਸ ਮਾਮਲੇ ਤੇ ਕੁਝ ਨਹੀਂ ਕੀਤਾ। ਹੁਣ ਤਾਂ ਮੁੱਖ ਮੰਤਰੀ ਵੀ ਬਦਲ ਗਿਆ, ਹੁਣ ਤਾਂ ਗ੍ਰਹਿ ਮੰਤਰੀ ਵੀ ਬਦਲ ਗਿਆ। ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹਨਾਂ ਦੇ ਸਰਕਾਰੀ ਵਕੀਲ ਤਿਆਰੀ ਹੀ ਨਹੀਂ ਕਰਕੇ ਆਏ ਉਹਦੀ। ਜਿਹੜੇ ਦਸਤਾਵੇਜ਼ ਇਹ ਮੰਗ ਰਹੇ ਸੀ, ਜਿਹੜੀ ਐਪਲੀਕੇਸ਼ਨ ਲਾਈ ਹੋਈ ਸੀ ਇਹਨਾਂ ਨੇ, ਕਿ ਉਹ ਦਸਤਾਵੇਜ਼ ਦੇ ਕੇ ਇਹਦੀ ਕਾਰਵਾਈ ਅੱਗੇ ਨਹੀਂ ਤੋਰੀ ਜਾ ਸਕਦੀ ਸੀਗੀ? ਤੋਰੀ ਜਾ ਸਕਦੀ ਸੀ, ਪਰ ਉਹ ਤੋਰੀ ਨਹੀਂ ਗਈ। ਕਹਿੰਦੇ ਜੀ ਸਾਡੀ ਅਜੇ ਪੂਰੀ ਤਿਆਰੀ ਨਹੀਂ ਹੈਗੀ। ਜਿਹੜੇ ਦਸਤਾਵੇਜ਼ ਪੁਲਿਸ ਨੇ ਮੰਗੇ ਆ, ਜਿਹੜੇ ਇਹਦੇ ਵਿੱਚ ਨਾਮਜ਼ਦ ਕੀਤੇ ਹੋਏ ਆ, ਉਹਨਾਂ ਨੇ ਉਹ ਅਸੀਂ ਅਜੇ ਤਿਆਰੀ ਨਹੀਂ ਕੀਤੀ, ਅਸੀਂ ਤਿਆਰੀ ਕਰਕੇ ਅਗਲੀ ਤਰੀਕ ਸਾਨੂੰ ਦੇ ਦਿਓ, ਉਹਦੇ ਵਿੱਚ ਲਿਆ ਕੇ ਫਿਰ ਇਹਨਾਂ ਨੂੰ ਮੰਗਾਂਗੇ, ਦੇਵਾਂਗੇ। ਜਿਹੜੇ ਤੇ ਜਦੋਂ ਅਗਲੀ ਤਰੀਕ ਤੇ ਦੇਣਗੇ, 1 ਤਰੀਕ ਹੋਰ ਲੰਘਾਤੀ ਇਸ ਮਾਮਲੇ ਦੇ ਉੱਤੇ। ਬਸ ਤਰੀਕਾਂ ਜਿਹੜੀਆਂ ਉਹ ਲਗਾਉਣੀਆਂ ਨੇ ਤਾਂ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਇਹ ਮਾਮਲਾ ਖਿੱਚ ਕੇ ਲਿਜਾਇਆ ਜਾਵੇ ਦਸੰਬਰ ਦੇ ਐਂਡ ਤੱਕ। ਉਦੋਂ ਫਿਰ ਜਿਹੜਾ ਇਸ ਮਾਮਲੇ ਦੇ ਉੱਤੇ ਕੋਈ ਸੁਣਵਾਈ ਨਹੀਂ ਹੋ ਸਕਣੀ ਕਿਉਂਕਿ ਚੋਣ ਜ਼ਾਬਤਾ ਲੱਗ ਜਾਣਾ। ਅਗਲੀ ਤਰੀਕ ਪੈ ਗਈ ਜੀ 19 ਅਕਤੂਬਰ ਇਸੇ ਮਹੀਨੇ ਦੀ। 19 ਅਕਤੂਬਰ ਨੂੰ ਇਹਨਾਂ ਨੂੰ ਦਸਤਾਵੇਜ਼ ਮੁਹੱਈਆ ਕਰਾਉਣ ਦੇ ਆਦੇਸ਼ ਅਦਾਲਤ ਨੇ ਦਿੱਤੇ ਆ। ਸਰਕਾਰ ਨੇ ਬੜੇ ਦਾਅਵੇ ਕੀਤੇ ਸੀਗੇ ਕਿ ਅਸੀਂ ਇਸ ਮਸਲੇ ਦੇ ਉੱਤੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਉਹ ਨਾਮਜ਼ਦ ਕਰਤੇ ਆ, ਜਿਹੜੇ ਬਾਈਬਲ ਤੇ ਜਿਹੜੇ ਕੋਟਕਪੂਰਾ ਗੋਲੀकांड ਦੇ ਵਿੱਚ ਪੇਸ਼ ਹੋਣਗੇ, ਉਹਨਾਂ ਦੇ ਵੱਲੋਂ ਕੋਈ ਪੇਸ਼ ਨਹੀਂ ਹੋਇਆ। ਪਰਮਰਾਜ ਉਮਰਾ ਨੰਗਲ, ਚਰਨਜੀਤ ਸ਼ਰਮਾ, ਬਾਜਾ ਖਾਨਾ ਦਾ ਉਦੋਂ ਦਾ SHO ਅਮਰਜੀਤ ਸਿੰਘ ਕੁਲਾਰ, SP ਬਿਕਰਮਜੀਤ ਸਿੰਘ, ਪੰਕਜ ਕੁਮਾਰ, ਸੁਹੇਲ ਬਰਾੜ ਅਦਾਲਤ ਦੇ ਵਿੱਚ ਹਾਜ਼ਰ ਸੀਗੇ। ਨਿਯਮਾਂ ਦੇ ਮੁਤਾਬਕ ਜਾਂਚ ਟੀਮ ਨੇ ਜਿਹੜਾ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਉਹਦੀ ਇਨ ਬਿਨ ਨਕਲ ਮੁਲਜ਼ਮਾਂ ਨੂੰ ਦੇਣੀ ਜ਼ਰੂਰੀ ਸੀ, ਪਰ ਜਾਂਚ ਟੀਮ ਨੇ ਅਜਿਹਾ ਨਹੀਂ ਕੀਤਾ। ਮਤਲਬ ਸਮਝ ਲੈਣਾ ਜੀ, ਹੁਣ ਤਾਂ ਬਹੁਤ ਕਲੀਅਰ ਲਫ਼ਜ਼ਾਂ ਦੇ ਵਿੱਚ ਮਤਲਬ ਸਮਝ ਲੈਣਾ। ਉਂਝ ਮੁੱਖ ਮੰਤਰੀ ਬਦਲ ਗਏ ਹੋਏ ਆ, ਗ੍ਰਹਿ ਮੰਤਰੀ ਵੀ ਬਦਲ ਗਏ। ਬਿਲਕੁਲ, ਪਰ ਵਿੱਚੋਂ ਤਾਂ ਸਾਰੇ ਇੱਕ ਹੀ ਹੈਗੇ ਆ, ਜੋ ਮਰਜ਼ੀ ਕਰ ਲਓ ਜੀ। ਅੱਗੇ ਗੱਲ ਕਰਦੇ ਹੈਗੇ ਆ, ਭਾਰਤ ਨੇ ਇੱਕ ਹੋਰ ਮੱਲ ਮਾਰੀ ਆ, ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਦੇ ਕੋਲ ਕੋਈ ਆਪਣੀ ਏਅਰਲਾਈਨ ਹੀ ਨਹੀਂ। ਬਿਲਕੁਲ ਜੀ। ਇੱਕ ਭਗਤ ਨਾਰਾ ਦਿੰਦੇ ਆ ਜੀ ਇੱਥੇ ਵੀ, ਮੋਦੀ ਹੈ ਤਾਂ ਮੁਮਕਿਨ ਹੈ। ਸੋ ਇਹ ਵੀ ਉਹਦੇ ਨਾਲ ਹੀ ਜੁੜਦਾ ਜੀ, ਮੋਦੀ ਹੈ ਤਾਂ ਮੁਮਕਿਨ ਹੈ, ਕਿਉਂਕਿ ਏਅਰਲਾਈਨ ਜਿਹੜੀ ਆ ਹੁਣ ਭਾਰਤ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਹੋ ਗਿਆ ਜੀ ਜਿਨ੍ਹਾਂ ਦੀ ਆਪਣੀ ਏਅਰਲਾਈਨ ਨਹੀਂ ਹੋਊਗੀ। ਚੰਦ ਮੁਲਕਾਂ ਦੇ ਵਿੱਚ ਜੀ, ਛੋਟੇ ਮੁਲਕ ਨੇ, ਉਹਨਾਂ ਦੀਆਂ ਵੀ ਆਪਣੀਆਂ ਏਅਰਲਾਈਨਸ ਨੇ। ਉਂਝ ਵੈਸੇ ਕਿਸੇ ਵੇਲੇ 1932 ਦੇ ਵਿੱਚ ਪਹਿਲੀ ਏਅਰਲਾਈਨਸ JRD ਟਾਟਾ ਨੇ ਦੇਸ਼ ਨੂੰ ਦਿੱਤੀ ਸੀਗੀ। ਉਦੋਂ ਅਜੇ ਰਤਨ ਟਾਟਾ ਹੋਰਾਂ ਦਾ ਜਨਮ ਨਹੀਂ ਸੀ ਹੋਇਆ। 1953 ਦੇ ਵਿੱਚ JRD ਨੇ ਇਹਦਾ ਨੈਸ਼ਨਲਾਈਜ਼ ਇਹਨੂੰ ਕਰਨ ਦਾ ਵਿਰੋਧ ਕੀਤਾ ਸੀਗਾ ਤੇ 1977 ਤੱਕ ਏਅਰ ਇੰਡੀਆ ਦੇ ਚੇਅਰਮੈਨ ਰਹੇ JRD ਟਾਟਾ। 2007 ਦੇ ਵਿੱਚ ਏਅਰ ਇੰਡੀਅਨ ਏਅਰਲਾਈਨ ਆਪਸ ਦੇ ਵਿੱਚ ਮਰਜ ਕਰ ਗਈਆਂ ਤੇ ਇਹਦੇ ਤੋਂ ਬਾਅਦ ਕੰਪਨੀ ਕਰਜ਼ੇ 'ਚ ਡੁੱਬਦੀ ਗਈ। ਕਿਉਂ ਕਰਜ਼ੇ 'ਚ ਡੁੱਬਦੀ ਗਈ? ਲੰਬੀਆਂ ਕਹਾਣੀਆਂ ਨੇ। ਸਰਕਾਰ ਨੇ 1.10 ਲੱਖ ਕਰੋੜ ਲਾਏ ਪਰ ਘਾਟੇ ਤੋਂ ਨਹੀਂ ਉਭਰੀ।
24% ਹਿੱਸੇਦਾਰੀ ਵੇਚਣ ਨੂੰ ਮਨਜ਼ੂਰੀ ਦਿੱਤੀ ਗਈ 2017 ਦੇ ਵਿੱਚ। ਦੁਬਾਰਾ ਫਿਰ 21 ਦੇ ਵਿੱਚ 100% ਵੇਚਣ ਦੀ ਗੱਲ ਕੀਤੀ ਗਈ ਤੇ ਇਹ ਵੀ ਕਿਹਾ ਗਿਆ ਕਿ ਸਰਕਾਰ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ ਹੋਊਗਾ, ਜਿਹੜੀ ਕੰਪਨੀ ਇਹਨੂੰ ਖਰੀਦੂਗੀ ਫੁੱਲ ਫਲੈਜ 에ਅਰਲਾਈਨ ਉਹਦੀ ਹੋ ਜੂਗੀ। ਰਤਨ ਟਾਟਾ ਜਿਹੜੇ ਟਾਟਾ ਦੇ ਚੇਅਰਮੈਨ ਨੇ, ਉਹਨਾਂ ਨੇ 18,000 ਕਰੋੜ ਰੁਪਏ ਦੀ ਬੋਲੀ ਲਾਈ ਤੇ 에ਅਰਲਾਈਨ ਉਹਨਾਂ ਦੀ ਹੋ ਗਈ। 에ਅਰਲਾਈਨ ਦੇ ਵਿੱਚ ਸਾਰੇ ਜਿਹੜੇ ਜਹਾਜ਼ ਉਹਨਾਂ ਦੇ ਹੋ ਗਏ, ਜਿਹੜੇ ਰੂਟ ਨੇ ਉਹਨਾਂ ਦੇ ਹੋ ਗਏ, ਹੋਟਲ ਦਾ ਜਿਹੜੇ ਦਫ਼ਤਰ ਨੇ ਉਹ ਵੀ ਉਹਨਾਂ ਦੇ ਹੋ ਗਏ। ਸੋ ਇਹਦੇ ਵਾਸਤੇ ਰਿਜ਼ਰਵ ਪ੍ਰਾਈਸ ਜਿਹੜੀ 12,906 ਕਰੋੜ ਰੁਪਏ ਸੀ, 18,000 ਕਰੋੜ ਰੁਪਏ ਦੇ ਵਿੱਚ 2,700 ਕਰੋੜ ਰੁਪਈਆ ਕੈਸ਼ ਪੇ ਕਰੂਗਾ ਟਾਟਾ। 15,300 ਕਰੋੜ ਰੁਪਏ ਦਾ ਕਰਜ਼ਾ ਲਾਇਆ ਜਾਊਗਾ। ਸੌਦੇ ਦੇ ਵਿੱਚ ਸਿਰਫ ਕੋਰ ਐਸੈਟ ਹੈ। 15,000 ਕਰੋੜ ਰੁਪਏ ਦੇ ਨਾਨ ਕੋਰ ਐਸੈਟ ਬਿਲਡਿੰਗ ਨੂੰ ਵੀ 에ਅਰ ਇੰਡੀਆ ਐਸੈਟ ਹੋਲਡਿੰਗ ਲਿਮਟਿਡ ਦੇ ਵਿੱਚ ਰੱਖਿਆ ਜਾਊਗਾ। ਇਹ ਵੇਚ ਕੇ ਕਰਜ਼ਾ ਚੁਕਾਇਆ ਜਾਊਗਾ। ਸਰਕਾਰ 31,544 ਕਰੋੜ ਰੁਪਈਆ ਚੁਕਾਊਗੀ। ਸਰਕਾਰ ਅਫਸਰਾਂ ਨੂੰ ਮੁਫਤ ਉਡਾਣ ਬੰਦ ਹੋ ਜੂਗੀ ਜੀ, ਜਿੱਥੋਂ ਇਹ ਕੰਪਨੀ ਮਰੀ ਆ। ਅਸਲ 'ਚ ਸਭ ਕਰਪਟ ਬੈਠੇ ਨੇ, ਦੇ ਤੇਰੇ ਦੀ ਝੂਠ ਕੇ ਸਤਿਆਨਾਸ਼ ਇਹਨਾਂ ਨੇ ਕੀਤਾ ਜੀ। 에ਅਰ ਇੰਡੀਆ ਦੇ ਵਿੱਚ 12,085 ਕਰਮਚਾਰੀ ਆ, 8,084 ਪਰਮਾਨੈਂਟ ਨੇ, 4,001 ਜਿਹੜੇ ਉਹ ਕੰਟਰੈਕਟ ਤੇ ਨੇ। 에ਅਰ ਇੰਡੀਆ ਐਕਸਪ੍ਰੈਸ ਦੇ ਵਿੱਚ 1,434 ਕਰਮਚਾਰੀ ਨੇ। 5 ਸਾਲਾਂ ਦੇ ਵਿੱਚ 5,000 ਜਿਹੜੇ ਇਹਨਾਂ 'ਚ ਕੰਮ ਕਰਨ ਵਾਲੇ ਨੇ ਉਹ ਰਿਟਾਇਰ ਹੋ ਜਾਣੇ ਆ। ਪਹਿਲੇ ਸਾਲ ਕੋਈ ਛਾਂਟੀ ਨਹੀਂ ਹੋਊਗੀ, ਦੂਜੇ ਸਾਲ ਛਾਂਟੀ ਨੂੰ VRS ਲਾਉਣਾ ਹੋਊਗਾ। ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦਾ 1,332 ਕਰੋੜ ਰੁਪਏ ਦਾ ਬਕਾਇਆ ਸਰਕਾਰ ਦੇਊਗੀ। ਸ਼ੇਅਰ ਟਰਾਂਸਫਰ ਦੇ ਵਾਸਤੇ ਦਸੰਬਰ 21 ਤੱਕ ਦਾ ਸਮਾਂ ਤੈਅ ਆ। ਇਹਦੇ ਦੌਰਾਨ ਸੌਦੇ ਸੰਬੰਧੀ ਸਾਰੀਆਂ ਮਨਜ਼ੂਰੀਆਂ ਲੈ ਲਈਆਂ ਜਾਣਗੀਆਂ। 에ਅਰ ਇੰਡੀਆ ਦੇ ਕੋਲੇ 117 ਵੱਡੇ ਛੋਟੇ ਤੇ 에ਅਰ ਇੰਡੀਆ ਐਕਸਪ੍ਰੈਸ ਦੇ ਕੋਲੇ 24 ਜਹਾਜ਼ ਨੇ। 1,800 ਇੰਟਰਨੈਸ਼ਨਲ, 4,400 ਡੋਮੈਸਟਿਕ ਲੈਂਡਿੰਗ ਤੇ ਪਾਰਕਿੰਗ ਸਲਾਟ ਨੇ। ਇਹਦੇ ਚ 900 ਵਿਦੇਸ਼ਾਂ ਦੇ ਵਿੱਚ ਹੈ। ਲੰਡਨ ਦਾ ਹੀਥਰੋ ਤੇ ਦੁਬਈ 에ਅਰਪੋਰਟ ਇਹਦੇ ਵਿੱਚ ਮੁੱਖ ਨੇ। ਟਾਟਾ ਸਮੂਹ, ਵਿਸਤਾਰਾ ਤੇ 에ਅਰ ਇੰਡੀਆ ਡੋਮੈਸਟਿਕ ਨੂੰ ਮਿਲਾ ਕੇ ਫੁੱਲ ਸਰਵਿਸ ਡੋਮੈਸਟਿਕ 에ਅਰਲਾਈਨ ਤੇ 에ਅਰ ਇੰਡੀਆ ਨੂੰ ਇੱਕ ਫੁੱਲ ਸਰਵਿਸ ਇੰਟਰਨੈਸ਼ਨਲ 에ਅਰਲਾਈਨ ਬਣਾ ਸਕਦਾ। ਹਾਲਾਂਕਿ ਮਰਜਰ ਨੂੰ ਮੈਨੇਜ ਕਰਨਾ ਇੱਕ ਚੁਣੌਤੀ ਜਿਹੜੀ ਉਹ ਹੋਊਗੀ, ਪਰ ਟਾਟਾ ਸਮੂਹ ਇਸ ਪੱਖੋਂ ਮੇਰਾ ਖਿਆਲ ਉਹ ਪਰਫੈਕਟ ਹੈ, ਕਿਉਂਕਿ ਜਿਹੜੀਆਂ ਕੁਝ ਬਹੁਤ ਵੱਡੀਆਂ ਆਟੋਮੋਬਾਈਲ ਕੰਪਨੀਜ਼ ਜਿਹੜੀਆਂ ਟਾਟਾ ਨੇ ਕੁਝ ਸਮਾਂ ਪਹਿਲਾਂ ਖਰੀਦੀਆਂ, ਅੱਜ ਉਹ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਸ਼ੁਮਾਰ ਨੇ। ਇਸ ਕਰਕੇ ਟਾਟਾ ਉਹ ਚਲਾਊਗਾ, ਕਿਉਂਕਿ ਪ੍ਰਾਈਵੇਟ ਹੋ ਗਈ ਹੁਣ। ਤੁਸੀਂ ਦੇਖਣਾ ਆਉਂਦੇ ਸਮੇਂ ਦੇ ਦੌਰਾਨ ਇਹੀ 에ਅਰਲਾਈਨ ਵਧੀਆ 에ਅਰਲਾਈਨ ਹੋ ਜੂਗੀ, ਕਿਉਂਕਿ ਸਰਕਾਰੀ ਤਰੀਕਾ ਉਹਨਾਂ ਦਾ ਉਹੀ, ਕਦੀ ਕਾਕਰੋਚ ਮਿਲ ਗਏ, ਕਦੇ ਕੀੜੀਆਂ ਮਿਲ ਗਈਆਂ, ਇੱਕ ਵਾਰੀ ਚਾਮ ਚੜੇਕਣ ਦੌਰਾਨ ਬੜੀ ਹੱਦ ਹੋ ਗਈ ਜਹਾਜ਼ਾਂ ਦੇ ਵਿੱਚ, ਕਿੱਥੋਂ ਚਾਮ ਚੜੇਕ ਉਹ ਆ ਗਈ। ਤੋ ਇਹ ਸਾਰਾ ਕੁਝ ਜਿਹੜਾ ਸੀ ਉਹ ਵੇਖਦੇ ਸੁਣਦੇ ਰਹੇ। ਹੋਪ ਕਿ ਹੁਣ ਚੂਹੇ, ਕਾਕਰੋਚ ਤੇ ਚਾਮ ਚੜੇਕ ਨਹੀਂ ਮਿਲੂਗੀ, ਬਲਕਿ 에ਅਰਲਾਈਨ ਜਿਹੜੀ ਇੱਕ ਪ੍ਰਾਈਵੇਟ ਤੌਰ ਦੇ ਉੱਤੇ ਉਹਦਾ ਨਾਮ ਬਦਲਦੇ ਆ ਜਾਂ ਨਹੀਂ, ਇਹ ਅਜੇ ਮੱਦਾਂ ਦੇ ਵਿੱਚ ਸ਼ਾਮਲ ਹੈ। ਜੀ ਬਹੁਤ ਕਹਾਣੀਆਂ ਜੀ ਇਸ 에ਅਰਲਾਈਨ ਦੀਆਂ। ਤੇ ਅੱਗੇ ਗੱਲ ਕਰਦੇ ਹਾਂ ਸਿਆਸੀ ਪਾਰਟੀਆਂ ਦੀ। ਲਖੀਮਪੁਰ ਜਾਣਾ ਉਹਨਾਂ ਦਾ ਜਾਰੀ ਆ, ਪਰ ਨਵਜੋਤ ਸਿੰਘ ਸਿੱਧੂ ਦਾ ਡਰਾਮਾ ਵੀ ਜਾਰੀ ਆ। ਬਿਲਕੁਲ ਜੀ, ਜਿਹੜੀਆਂ ਸਿਆਸੀ ਧਿਰਾਂ ਜਾ ਰਹੀਆਂ ਨੇ, ਪੰਜਾਬ ਤੋਂ ਸਿਆਸੀ ਧਿਰਾਂ ਜਾ ਰਹੀਆਂ ਨੇ, ਇਹਦੇ ਕਈ ਪੱਖ ਨੇ। ਕੁਝ ਲੋਕ ਇਹਨੂੰ ਸਮਝਦੇ ਆ ਕਿ ਨਹੀਂ ਜਾਣਾ ਚਾਹੀਦਾ, ਕੁਝ ਕਹਿੰਦੇ ਆ ਕਿ ਜਾਣਾ ਚਾਹੀਦਾ। ਮੇਰੀ ਚਾਚੇ ਇਸ ਪੱਖੋਂ ਤਾਂ ਥੋੜਾ ਇਹ ਪ੍ਰੈਸ਼ਰ ਬਣ ਰਿਹਾ ਕਿ ਉੱਥੋਂ ਦੀ ਸਰਕਾਰ ਘੱਟ ਗਿਣਤੀਆਂ ਦੇ ਉੱਤੇ ਕੋਈ ਤਸ਼ੱਦਦ ਦੇ ਬਾਰੇ ਚ ਅੱਗੋਂ ਸੋਚੇ ਤਾਂ ਇਹ ਪੋਲੀਟੀਕਲ ਪ੍ਰੈਸ਼ਰ ਵਰਕ ਕਰੂਗਾ ਉੱਥੇ, ਕਿ ਉਹਨਾਂ ਦੇ ਉੱਤੇ ਕਈ ਵਾਰੀ ਉਹ ਸੋਚਣਗੇ। ਅਖਿਲੇਸ਼ ਯਾਦਵ ਪਹੁੰਚੇ, ਉਹ ਤਾਂ ਖੈਰ ਉੱਤਰ ਪ੍ਰਦੇਸ਼ ਦੇ ਹੀ ਨੇ, ਉਹ ਪਹੁੰਚੇ ਪੀੜਤਾਂ ਤੱਕ। ਪਹਿਲਾਂ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਗਿਆ। ਇਹ ਤੋਂ ਪਹਿਲਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਪੀੜਤਾਂ ਤੱਕ ਪਹੁੰਚੇ ਨੇ। ਹੁਣ ਅਕਾਲੀ ਦਲ ਬਾਦਲ ਦਾ ਵਫਦ ਵੀ ਗਿਆ, ਜਿਹਦੇ ਵਿੱਚ ਹਰਸਿਮਰਤ ਕੌਰ ਬਾਦਲ, ਜਗੀਰ ਕੌਰ ਹੋਰੀ ਸ਼ਾਮਲ ਸੀ। ਉਹਨਾਂ ਨੇ ਉੱਥੇ ਜਾ ਕੇ ਪੀੜਤ ਪਰਿਵਾਰਾਂ ਨੂੰ ਮਿਲੇ ਨੇ। ਉਧਰੋਂ ਕਾਂਗਰਸ ਦਾ ਵਫਦ ਜਿਹੜਾ 2-3 ਦਿਨਾਂ ਤੋਂ ਤੁਰਿਆ ਸੀਗਾ ਉਹ ਵੀ ਪਹੁੰਚਿਆ। ਸਾਰਾ ਤਾਂ ਨਹੀਂ ਜਾਣ ਦਿੱਤਾ ਜਿਹੜਾ ਕਾਫਲਾ ਲੈ ਕੇ ਗਏ ਸੀਗੇ, ਪਰ ਕੁਝ ਲੋਕ ਉੱਥੇ ਪਹੁੰਚੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਜਾ ਕੇ ਪੱਤਰਕਾਰ ਜਿਹੜਾ ਇੱਕ ਮਾਰਿਆ ਗਿਆ ਉਹਦੇ ਘਰੇ ਭੁੱਖ ਹੜਤਾਲ ਤੇ ਬਹਿ ਗਏ ਤੇ ਮੌਨ ਵਰਤ ਦੇ ਉੱਤੇ ਬਹਿ ਗਏ। ਚਲੋ ਭੁੱਖ ਹੜਤਾਲ ਤਾਂ ਉਹ
ਕੱਟ ਜਾਣਗੇ ਕਿਸੇ ਨਾ ਕਿਸੇ ਤਰੀਕੇ ਨਾਲ ਥੋੜੇ ਦਿਨ। ਹੁਣ ਮੌਨ ਵਰਤ ਕਿਵੇਂ ਕੱਟਣਗੇ, ਕਿਉਂਕਿ ਸਾਰੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਬਿਨਾਂ ਖਾਧੇ ਤੋਂ ਰਹਿ ਸਕਦੇ ਆ, ਬਿਨਾਂ ਬੋਲੇ ਤੋਂ ਨਹੀਂ ਰਹਿ ਸਕਦੇ। ਸੋ ਉੱਥੇ ਬਹਿ ਗਏ ਨੇ ਪੱਤਰਕਾਰ ਦੇ ਘਰੇ ਤੇ ਸਮਾਧੀ ਲਾ ਕੇ ਕਿੰਨੇ ਦਿਨ ਕੱਢਦੇ ਨੇ। ਉਹ ਕਹਿੰਦੇ ਕਿ ਜਦੋਂ ਤੱਕ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋ ਜਾਂਦਾ ਮੰਤਰੀ ਪੁੱਤ, ਉਨੀ ਦੇਰ ਤੱਕ ਮੈਂ ਨਹੀਂ ਉੱਠਦਾ ਭੁੱਖ ਹੜਤਾਲ ਤੋਂ। ਪ੍ਰਸ਼ਾਸਨ ਨੂੰ ਵਕਤ ਪੈ ਗਿਆ ਉੱਥੇ, ਪ੍ਰਸ਼ਾਸਨ ਨੇ ਸੋਚਦਾ ਕਿ ਜੇ ਬਹਿਣਾ ਹੀ ਆ ਭੁੱਖ ਹੜਤਾਲ ਤੇ ਕਿਤੇ ਬਾਹਰ ਅੰਦਰ ਨੇੜੇ ਤੇੜੇ ਇੰਤਜ਼ਾਮ ਕਰ ਦਿੰਦੇ ਆ, ਐਵੇਂ ਤੁਸੀਂ ਘਰ ਵਾਲਿਆਂ ਦੇ ਉੱਥੇ ਕਿਉਂ ਬੈਠ ਗਏ। ਪਰ ਉਹ ਕਹਿੰਦੇ ਬਹਿ ਗਏ ਤਾਂ ਬਹਿ ਗਏ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਕੁਲਜੀਤ ਸਿੰਘ ਨਾਗਰਾ ਵੀ ਨੇ, ਵਿਜੇ ਇੰਦਰ ਸਿੰਗਲਾ ਵੀ ਹੈ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਆ। ਮੰਗ ਇਹਨਾਂ ਦੀ ਇਹ ਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਵਜ਼ਾਰਤ ਚੋਂ ਬਰਖਾਸਤ ਕੀਤਾ ਜਾਵੇ ਤੇ ਉਹਦੇ ਮੁੰਡੇ ਨੂੰ ਅਰੈਸਟ ਕੀਤਾ ਜਾਵੇ। ਜੀ, ਦੇਖੋ ਕਿੰਨਾ ਕੁ ਪ੍ਰੈਸ਼ਰ ਪਾ ਸਕਦੇ ਆ ਅੱਗੇ। ਅਕਾਲੀ ਆਗੂ ਅਨਵਰ ਮਸੀਹ ਦੀ ਜੇ ਗੱਲ ਕਰੀਏ, NIA ਨੇ ਉਸਦੇ ਘਰੇ ਛਾਪਾ ਮਾਰਿਆ ਡਰੱਗ ਕੇਸ ਦੇ ਵਿੱਚ। ਦੇਖੋ ਜਦੋਂ ਅਨਵਰ ਮਸੀਹ ਇੱਕਦਮ ਉੱਪਰ ਆਉਣਾ ਸ਼ੁਰੂ ਹੁੰਦਾ ਤਾਂ ਇਹ ਸਮਾਂ ਹੁੰਦਾ ਜੀ 14-15 ਵਾਲਾ, 13-14-15। ਉਹ ਇੱਕਦਮ ਇੰਨੀ ਪ੍ਰਾਪਰਟੀ ਦਾ ਮਾਲਕ ਕਿਵੇਂ ਬਣ ਜਾਂਦਾ? ਇਹ ਬੜੇ ਸਾਰੇ ਸਵਾਲ ਸੀ। ਕਿਸੇ ਨੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਆਮ ਜਿਹਾ ਬੰਦਾ ਇੱਕਦਮ ਕੋਠੀਆਂ, ਕਾਰਾਂ, ਪ੍ਰਾਪਰਟੀਆਂ ਦਾ ਮਾਲਕ ਬਣ ਜਾਂਦਾ। ਇਦਾਂ ਦੇ ਲੋਕ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬਹੁਤ ਪਸੰਦ ਨੇ ਤੇ ਉਹਨਾਂ ਨੇ ਉਹਨੂੰ ਅਕਾਲੀ ਦਲ ਦੇ ਵਿੱਚ ਵੀ ਫਿਰ ਲੈ ਲਿਆ। ਅਕਾਲੀ ਦਲ ਦੇ ਵਿੱਚ ਉੱਚ ਅਹੁਦਿਆਂ ਤੇ ਉਹ ਰਿਹਾ ਅਨਵਰ ਮਸੀਹ, ਬਲਕਿ ਉਹਨੂੰ ਚੇਅਰਮੈਨ ਵੀ ਲਾ ਦਿੱਤਾ ਸੀਗਾ ਅਨਵਰ ਮਸੀਹ ਨੂੰ ਅਕਾਲੀ ਭਾਜਪਾ ਸਰਕਾਰ ਨੇ। ਮੁੜ ਕੇ ਉਹਦੇ ਘਰ ਦੇ ਵਿੱਚੋਂ ਜਿਹੜੀ 197 ਕਿਲੋ ਹੈਰੋਇਨ ਫੜੀ ਜਾਂਦੀ ਆ ਤੇ ਇਹ ਘਰ ਦੇ ਵਿੱਚ ਉਹ ਰਹਿੰਦਾ ਨੀਗਾ। ਜਨਵਰੀ 2020 ਦੇ ਵਿੱਚ ਇਹ ਬਰਾਮਦ ਕੀਤੀ ਗਈ ਸੀਗੀ। ਆਕਾਸ਼ ਐਵਨਿਊ ਦੇ ਵਿੱਚ ਉਹਦਾ ਘਰ ਹੈ। ਤੇ ਜਦੋਂ ਇੱਥੇ ਜਿਹੜੇ ਬੰਦੇ ਫੜੇ ਗਏ ਸੀ ਉਹਦੇ ਵਿੱਚ ਇੱਕ ਅਫਗਾਨੀ ਵੀ ਫੜਿਆ ਗਿਆ ਸੀ। ਅਫਗਾਨੀ ਤਾਂ ਕਰਕੇ ਸੀਗਾ ਜੀ ਕਿ ਉਹਨੂੰ ਇਹਨਾਂ ਨੇ ਮਿਕਸ ਕਰਨ ਦੇ ਵਾਸਤੇ ਰੱਖਿਆ ਹੋਇਆ ਸੀਗਾ। ਉੱਥੇ ਜਿਹੜਾ ਸ਼ੁੱਧ ਸਮਾਨ ਆਉਂਦਾ ਚਿੱਟਾ, ਉਹਦੇ ਵਿੱਚ ਮਿਕਸਿੰਗ ਕੀਤੀ ਜਾਂਦੀ ਆ, ਉਹਦੀ ਕੁਆਂਟੀਟੀ ਵਧਾਈ ਜਾਂਦੀ ਆ। ਕਿਲੋ ਨੂੰ 2 ਕਿਲੋ ਬਣਾ ਦਿੱਤਾ ਜਾਂਦਾ ਜਾਂ ਇਦੋਂ ਵੱਧ ਵੀ ਬਣਾ ਦਿੱਤਾ ਜਾਂਦਾ। ਇਹਨੂੰ ਮਿਕਸ ਕਰਨ ਦੇ ਵਾਸਤੇ ਐਕਸਪਰਟ ਲੋਕਾਂ ਦੀ ਜ਼ਰੂਰਤ ਹੁੰਦੀ ਆ। ਫਿਰ ਇਹ ਐਕਸਪਰਟ ਸਵਾਵਾਂ ਲੈ ਰਿਹਾ ਸੀ ਅਨਵਰ ਮਸੀਹ ਅਫਗਾਨਿਸਤਾਨ ਤੋਂ। ਉਹਦੀ ਇਹ ਗੱਲ ਚੱਲਦੀ ਨਹੀਂ ਵੀ ਇਹ ਕੋਠੀ ਹੈਗੀ ਤਾਂ ਮੇਰੀ ਆ, ਕਹਿੰਦਾ, ਪਰ ਮੈਂ ਤਾਂ ਕਿਰਾਏ ਤੇ ਦਿੱਤੀ ਹੋਈ ਆ। ਹੁਣ ਉਹਦੀ ਪੁੱਛਗਿੱਛ ਤਾਂ ਹੋਣੀ ਸੀ, ਕੋਈ ਕਾਗਜ਼ ਨਹੀਂ, ਕੋਈ ਪੱਤਰ ਨਹੀਂ, ਕੌਣ ਨੇ ਬੰਦੇ। ਅਨਵਰ ਮਸੀਹ ਅਰੈਸਟ ਹੁੰਦਾ ਕੁਝ ਹਫ਼ਤੇ ਪਹਿਲਾਂ, ਉਹ ਡਰਾਮਾ ਕਰਦਾ ਜ਼ਹਿਰ ਖਾਣ ਦਾ, ਮੈਂ ਜ਼ਹਿਰ ਖਾ ਲੈਣ ਲੱਗਾ ਕਿਉਂਕਿ ਮੈਨੂੰ ਅਦਾਲਤ ਉਹ ਜ਼ਮਾਨਤ ਨਹੀਂ ਦੇ ਰਹੀ। ਇਹ ਗੱਲ ਉਹ ਕਰਦਾ, ਪਰ ਹੁੰਦਾ ਕੱਖ ਨਹੀਂ ਗਾ ਉਹਨੂੰ। ਹੁਣ ਜਿਹੜੀ 3000 ਕਿਲੋ ਹੈਰੋਇਨ ਇੱਥੇ ਗੁਜਰਾਤ ਦੇ ਪੋਰਟ ਤੋਂ ਫੜੀ ਗਈ ਆ, ਉਹਦੀਆਂ ਤਾਰਾਂ ਵੀ ਅਨਵਰ ਮਸੀਹ ਦੇ ਨਾਲ ਜੁੜ ਰਹੀਆਂ ਦੱਸੀ ਦੀਆਂ ਨੇ। ਇਹਦੇ 'ਚ ਇੱਕ ਬੜਾ ਵੱਡਾ ਭੇਦ ਲੁਕਿਆ ਹੈ। ਉਹ ਇਹ ਆ ਕਿ ਅਨਵਰ ਮਸੀਹ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਹੈ। ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਕੋਲੇ ਆ, ਜੇਲ੍ਹ ਮੰਤਰੀ ਵੀ ਉਹੀ ਨੇ। ਜੇ 3000 ਕਿਲੋ ਜਿਹੜੀ ਹੈਰੋਇਨ ਹੈ, ਜਿਹੜਾ ਚਿੱਟਾ ਪੋਰਟ ਤੇ ਆਇਆ, ਜਿਹੜਾ ਤਕਰੀਬਨ 20-25 ਦਿਨ ਪਹਿਲਾਂ ਆਈ ਹੈ ਇਹ ਏਡੀ ਵੱਡੀ ਸ਼ਿਪਮੈਂਟ, ਉਹ ਜੇਲ੍ਹ 'ਚ ਬੈਠਾ ਕੀ ਮੰਗਾ ਰਿਹਾ? ਜੇ ਜੇਲ੍ਹ 'ਚ ਬੈਠਾ ਮੰਗਾ ਰਿਹਾ ਤੇ ਗ੍ਰਹਿ ਮੰਤਰਾਲਾ ਜਵਾਬਦੇਹ ਆ, ਜੇਲ੍ਹ ਮੰਤਰਾਲਾ ਜਵਾਬਦੇਹ ਆ ਕਿ ਉਹ ਉੱਥੋਂ ਬਹਿ ਕੇ ਆਪਰੇਟ ਕਰ ਰਿਹਾ। ਹਾਲਾਂਕਿ ਅਨਵਰ ਮਸੀਹ ਦੇ ਉੱਤੇ ਜਿਹੜਾ ਕੱਲ ਉਹਦੇ ਘਰ ਦੇ ਵਿੱਚ ਛਾਪਾ ਪਿਆ, ਉਹ ਕਿਸੇ ਪੰਜਾਬ ਸਰਕਾਰ ਦੀ ਪੁਲਿਸ ਨੇ ਨਹੀਂ ਮਾਰਿਆ, ਕਿਸੇ STF ਨੇ ਨਹੀਂ ਮਾਰਿਆ, ਕਿਸੇ ਪੰਜਾਬ ਦੀ ਏਜੰਸੀ ਨੇ ਨਹੀਂ ਮਾਰਿਆ। ਉਹ ਜਿਹੜੀ ਕੇਂਦਰੀ ਏਜੰਸੀ ਹੈ NIA, ਉਹਨੇ ਇਹ ਛਾਪਾ ਮਾਰਿਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ। ਉਹਨੇ ਕਈ ਘੰਟੇ ਉਹਦੇ ਘਰ ਦੀ ਜਿਹੜੀ ਉਹ ਫੋਲਾ ਫਾਲੀ ਕੀਤੀ ਆ ਤੇ ਕੁਝ ਕਾਗਜ਼ ਪੱਤਰ ਬੈਗਾਂ ਦੇ ਵਿੱਚ ਪਾ ਕੇ ਉਹ ਇੱਥੋਂ ਲੈ ਗਏ ਆ। ਸਵਾਲ ਇਹ ਆ ਕਿ ਚਲੋ ਉਹ ਵਧਿਆ ਫੁੱਲਿਆ ਤਾਂ ਅਕਾਲੀ ਭਾਜਪਾ ਰਾਜ ਦੇ ਵੇਲੇ ਸੀਗਾ, ਤੇ ਜੇ 3000 ਕਰੋੜ ਰੁਪਏ ਦੀ ਜਿਹੜੇ 3000 ਕਿਲੋ ਡਰੱਗ ਵਾਲੇ ਮਾਮਲੇ 'ਚ ਜੇਲ੍ਹ 'ਚੋਂ ਬੈਠਾ ਆਪਰੇਟ ਕਰੀ ਜਾਂਦਾ, ਤੇ ਉਹ ਪੰਜਾਬ ਦੇ ਵਿੱਚ ਹੀ ਆਉਣੀ ਸੀਗੀ ਅਖੀਰ। ਜੇ ਪੂਰੀ ਨਹੀਂ ਤਾਂ ਕੁਝ ਖੇਪ ਤਾਂ ਉਹਦੀ ਆਉਣੀ ਸੀ, ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਕਿ ਉੱਥੇ ਇਹਦੇ ਕੀ ਹੋਈ ਜਾਂਦਾ। ਤਾਂ ਸਾਰਾ ਕੁਛ ਯਾਰ ਰਲੀਆਂ ਮਿਲੀਆਂ ਗੱਲਾਂ ਚੱਲਦੀਆਂ ਜੀ। ਅੱਗੇ ਗੱਲ ਕਰਦੇ ਹਾਂ ਫਰੀਦਕੋਟ ਦੀ। ਉੱਥੇ ਇੱਕ ਪਰਿਵਾਰ ਵੱਲੋਂ ਇੱਕ ਕਾਂਡ ਹੋਇਆ ਸੀਗਾ ਕਿ ਸਾਰਾ ਟੱਬਰਿਆ ਉਹਨਾਂ ਨੇ ਖੁਦਕਸ਼ੀ ਕਰ ਲਈ ਸੀਗੀ, ਤੇ ਉਸ ਦੀ ਫਾਈਲ ਨੂੰ ਬੰਦ ਕਰਨ ਦੀ ਸਿਫਾਰਿਸ਼। ਇਹ ਬੜਾ ਅਹਿਮ ਹੈ ਇਸ ਪੱਖੋਂ ਕਿ ਉਹਦਾ ਕਾਰਨ ਜਿਹੜਾ ਉਹ ਇਹਦੇ ਵਿੱਚ ਪੋਲੀਟੀਕਲ ਇਨਵੋਲਵਮੈਂਟ ਦਾ ਚਰਚਾ ਉਹ ਰਹਿੰਦਾ।
ਫਰਵਰੀ ਮਹੀਨੇ ਦੇ ਵਿੱਚ ਫਰੀਦਕੋਟ ਦਾ ਇੱਕ ਨਿਵਾਸੀ ਸੀ ਕਾਰੋਬਾਰੀ ਕਰਨ ਕਟਾਰੀਆ, ਉਹਨੇ ਆਪਣੀਆਂ ਕਾਰੋਬਾਰੀ ਸਮੱਸਿਆਵਾਂ ਦੇ ਕਰਕੇ ਆਪਣੇ 2 ਬੱਚਿਆਂ ਦਾ ਕਤਲ ਕਰਤਾ, ਪਤਨੀ ਨੂੰ ਗੋਲੀ ਮਾਰਤੀ, ਗੋਲੀ ਮਾਰ ਕੇ ਜ਼ਖਮੀ ਕਰਤਾ। ਉਦੋਂ ਬਾਅਦ ਉਹਨੇ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦਰਜ ਕੇਸ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਪੁਲਿਸ ਨੇ ਪਰਚਾ ਰੱਦ ਕਰਨ ਸੰਬੰਧੀ ਆਪਣੀ ਰਿਪੋਰਟ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੰਜੀਵ ਕੁੰਦੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤੀ ਹੈ। ਇਹ ਮਾਮਲਾ ਦਰਜ ਕਰਵਾਉਣ ਵਾਲੇ ਅੰਕਿਤ ਕਟਾਰੀਆ ਨੇ ਦੋਸ਼ ਲਾਇਆ ਸੀਗਾ ਕਿ ਪੰਜਾਬ ਦੇ ਇਸ ਵੇਲੇ ਜਿਹੜੇ ਮੰਤਰੀ ਨੇ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਡਿੰਪੀ ਵਿਨਾਇਕ ਨੇ ਕਥਿਤ ਤੌਰ ਦੇ ਉੱਤੇ ਉਹਦੇ ਭਰਾ ਕਰਨ ਕਟਾਰੀਆ ਦੇ ਨਾਲ ਕਰੋੜਾਂ ਰੁਪਏ ਦੀ ਹੇਰਾਫੇਰੀ ਕੀਤੀ ਸੀ। ਠੇਕੇ ਤੇ ਕੰਮ ਕਰਾਉਣ ਤੋਂ ਬਾਅਦ ਉਹਦੇ ਬਿੱਲ ਪਾਸ ਨਹੀਂ ਹੋਣ ਦਿੱਤੇ, ਜਿਹਦੇ ਕਰਕੇ ਕਰਨ ਕਟਾਰੀਆ ਨੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋ ਕੇ 5 ਫਰਵਰੀ ਦੀ ਰਾਤ ਨੂੰ ਆਪਣੇ 2 ਬੱਚਿਆਂ ਨੂੰ ਗੋਲੀ ਮਾਰ ਕੇ ਕਤਲ ਕਰਤਾ। ਪਤਨੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਬਚ ਗਈ। ਫਿਰ ਉਹਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੀ ਪੜਤਾਲ ਦੇ ਨਾਲ ਸਹਿਮਤ ਹੁੰਦਿਆਂ ਅੰਕਿਤ ਕਟਾਰੀਆ ਨੇ ਪਰਚਾ ਰੱਦ ਕਰਨ ਤੇ ਸਹਿਮਤੀ ਪ੍ਰਗਟਾਤੀ। ਇਹ ਇਹਦਾ ਸਭ ਤੋਂ ਅਹਿਮ ਪੁਆਇੰਟ ਹੈ ਕਿ ਅੰਕਿਤ ਕਟਾਰੀਆ ਉਹ ਵਿਕ ਗਿਆ ਜਾਂ ਡਰ ਗਿਆ, ਕੀ ਹੋਇਆ ਉਹਦੇ ਵਿੱਚ, ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਤਾਂ ਇਸ ਮਾਮਲੇ ਦੇ ਵਿੱਚ ਕੀਤੀ ਹੋਈ ਨਹੀਂ ਅਜੇ। ਇਹ ਤਾਂ ਬਿੱਲ ਨਿਕਲੇ ਹੀ ਨਹੀਂ ਕਿ ਕਿਹੜੇ ਬਿੱਲ ਸੀਗੇ ਜਿਹੜੇ ਕਰਨ ਕਟਾਰੀਆ ਨੇ ਲਾਏ ਸੀਗੇ ਤੇ ਉਹ ਪਾਸ ਨਹੀਂ ਹੋਏ। ਕੀ ਰੀਜ਼ਨ ਸੀ ਕਿ ਡਿੰਪੀ ਵਿਨਾਇਕ ਨੇ ਇਹ ਬਿੱਲ ਪਾਸ ਨਹੀਂ ਹੋਣ ਦਿੱਤੇ? ਕਿਉਂਕਿ 2 ਮਾਸੂਮਾਂ ਦਾ ਕਤਲ ਹੋਇਆ, ਬੰਦੇ ਨੇ ਆਪਣੀ ਜਾਨ ਲੈ ਲਈ, ਚਲੋ ਉਹਦੀ ਪਤਨੀ ਤਾਂ ਬਚ ਗਈ, ਪਰ ਜਿਹਨੇ ਆਪਣਾ ਟੱਬਰ ਕਤਲ ਹੁੰਦਾ ਅੱਖਾਂ ਸਾਹਮਣੇ ਵੇਖ ਲਿਆ ਉਹ ਕਾਹਦੀ ਬਚ ਗਈ? ਇਹ ਹੁਣ ਜਿਹੜਾ ਅੰਕਿਤ ਕਟਾਰੀਆ ਉਹਨੇ ਮਾਮਲਾ ਕਿਉਂ ਵਾਪਸ ਲੈ ਲਿਆ, ਇਹ ਬਹੁਤ ਵੱਡਾ ਇੱਕ ਭੇਦ ਹੈ। ਬਿਲਕੁਲ ਜੀ, ਮੋਟੀਆਂ ਸਾਮੀਆਂ ਉਸ ਦੇ ਪਿੱਛੇ, ਤਾਂ ਕਰਕੇ ਅਖੀਰ ਦੇ ਵਿੱਚ ਗੱਲ ਕਰਦੇ ਫਿਰ ਨਵਜੋਤ ਸਿੱਧੂ ਦੀ ਇੱਕ ਹੋਰ ਵਿਵਾਦ ਵਿੱਚ ਫਸਿਆ। ਦੇਖੋ, ਨਵਜੋਤ ਸਿੰਘ ਸਿੱਧੂ ਤੇ ਵਿਵਾਦ ਤਾਂ ਨਾਲ ਹੀ ਚੱਲਦੇ ਆ। ਤੋ ਇਹ ਐਕਚੁਅਲੀ ਕਾਲਾਪਨ ਜਿਹੜਾ ਉਹ ਮੇਨ ਸਮੱਸਿਆ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਬਣਦਾ। ਪਹਿਲਾਂ ਤਾਂ ਉਹ ਟਵੀਟ ਤੇ ਟਵੀਟ ਸੁੱਟਦੇ ਰਹੇ ਔਰ ਕਾਂਗਰਸ ਦੇ ਪ੍ਰਧਾਨ ਬਣ ਗਏ ਇਸ਼ੂ ਉਭਾਰ ਕੇ। ਅੱਜ ਕੱਲ ਉਹ ਇਸ਼ੂ ਨਹੀਂ ਉਭਾਰ ਰਹੇ, ਉਹਨਾਂ ਨੂੰ ਨਾ ਬੇਅਦਬੀ ਦੀ ਗੱਲ ਕਰਦੇ ਆ ਨਾ ਡਰੱਗ ਮਾਮਲੇ ਦੀ ਗੱਲ ਕਰਦੇ ਆ। ਉਹ ਮੌਨ ਧਾਰਨ ਕਰ ਲਿਆ ਹੁਣ ਤਾਂ ਕੱਲ ਦਾ। ਚਲੋ ਬੋਲਦੇ ਆ, ਦੇਖਦੇ ਆ ਕਿਸ ਮਾਮਲੇ ਦੇ ਉੱਤੇ ਬੋਲਦੇ ਆ। ਬਿਨਾਂ ਮਤਲਬ ਬੋਲ ਗਏ, ਇਹ ਭੁੱਲ ਗਏ ਕਿ ਸਾਹਮਣੇ ਕੈਮਰੇ ਲੱਗੇ ਹੋਏ ਆ ਤੇ ਜ਼ਰੂਰੀ ਨਹੀਂ ਕਿ ਕੈਮਰੇ ਦੇ ਪਿੱਛੇ ਕੋਈ ਖੜ ਗਿਆ ਜਾਂ ਨਹੀਂ ਹੈਗਾ। ਪੱਤਰਕਾਰਤਾ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਜਿਹੜੀ ਇਲੈਕਟ੍ਰੋਨਿਕ ਪੱਤਰਕਾਰਤਾ ਹੈ ਉਹਦੇ ਵਿੱਚ ਇੱਕ ਟ੍ਰੇਨਿੰਗ ਦਾ ਪਾਰਟ ਹੁੰਦਾ ਕਿ ਕੈਮਰਾ ਤੁਸੀਂ ਬੰਦ ਕਦੋਂ ਕਰਨਾ, ਕਦੋਂ ਔਨ ਕਰਨਾ। ਬੰਦ ਹੁੰਦਾ ਹੀ ਨਹੀਂ ਕੈਮਰਾ ਅਸਲ ਦੇ ਵਿੱਚ, ਕਿਉਂਕਿ ਖਬਰ ਉਹ ਨਹੀਂ ਹੁੰਦੀ ਜਿਹੜੀ ਕਿਸੇ ਨੇਤਾ ਨੇ ਬੋਲ ਕੇ ਦੱਸਣੀ ਹੁੰਦੀ ਹੈ। ਖਬਰ ਉਹ ਹੁੰਦੀ ਹੈ ਜਿਹੜੀ ਉਹਨੇ ਬੋਲੀ ਨਹੀਂ ਹੁੰਦੀ, ਤੇ ਉਹਨੂੰ ਕੱਢਣ ਦੇ ਵਾਸਤੇ ਇਹ ਤਕਨੀਕ ਦਾ ਅਕਸਰ ਸਹਾਰਾ ਲਿਆ ਜਾਂਦਾ। ਕੈਮਰੇ ਚੱਲਦੇ ਰਹਿ ਗਏ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਮੂੰਹ ਵੀ ਚੱਲਦਾ ਰਹਿ ਗਿਆ। ਉਹਦੇ ਵਿੱਚ ਕੁਝ ਉਹਨਾਂ ਨੇ ਇਦਾਂ ਦੀਆਂ ਗੱਲਾਂ ਬੋਲ ਦਿੱਤੀਆਂ ਜਿਹੜੀਆਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਲਈ ਮੁਸ਼ਕਿਲ ਖੜੀ ਕਰ ਸਕਦੀਆਂ ਨੇ। ਉਹਨਾਂ ਨੇ ਜਦੋਂ ਇਹ ਹਰਿਆਣਾ ਉੱਤਰ ਪ੍ਰਦੇਸ਼ ਸਰਹੱਦ ਦੇ ਉੱਤੇ ਜਾਣਾ ਸੀਗਾ, ਉੱਥੇ ਬੋਲਦਿਆਂ ਹੋਇਆ ਜਿੱਥੇ ਲੋਕ ਇਕੱਠੇ ਹੋਏ ਸੀਗੇ, ਇਹ ਜਿਹੜਾ ਸੰਦੇਸ਼ ਆਇਆ ਕਿ ਸੀਐਮ ਚਰਨਜੀਤ ਸਿੰਘ ਚੰਨੀ ਵੀ ਆਉਣ ਵਾਲੇ ਆ। ਸੀਐਮ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਆਉਣ ਦੇ ਵਿੱਚ ਦੇਰ ਹੋ ਗਈ ਤੇ ਉਹਨਾਂ ਨੂੰ ਉਡੀਕ ਰਹੇ ਸੀਗੇ। ਨਾਲ ਖੜੇ ਸੀ ਉਹਨਾਂ ਦੇ ਪ੍ਰਗਟ ਸਿੰਘ ਵਿਜੇਂਦਰ ਸਿੰਗਲਾ ਵੀ। ਪ੍ਰਗਟ ਸਿੰਘ ਹੋਰੀ ਕਹਿੰਦੇ ਆ, ਜਿਹੜੇ ਕਿ ਵੀਡੀਓ 'ਚ ਸੁਣਦਾ ਸਾਰਾ ਕੁਝ, ਉਹ ਵੀਡੀਓ ਮੇਰੇ ਕੋਲੇ ਵੀ ਮੌਜੂਦ ਆ, ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਮੋਰਚਾ ਤਾਂ ਸਕਸੈਸ ਹੈ ਕਿਉਂਕਿ ਬਹੁਤ ਸਾਰੇ ਵਰਕਰ ਆ ਗਏ। ਇਹਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ ਬੋਲਦੇ ਆ, ਉਹ ਇਹ ਕਿੱਥੇ ਸਕਸੈਸ ਹੈ? ਜਦੋਂ ਸਰਦਾਰ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਨੂੰ ਮੋਹਰੇ ਲਾਇਆ ਜਾਂਦਾ ਤੇ ਫੇਰ ਪਤਾ ਲੱਗਣਾ ਸੀ ਕਿ ਸਕਸੈਸ ਕੀ ਹੁੰਦੀ ਹੈ। ਅਜੇ ਕਿੱਥੇ ਸਕਸੈਸ ਹੈ? ਫਿਰ ਉਹ ਇੱਕ ਗਾਲ ਕੱਢਦੇ ਆ ਕਿ ਕਾਂਗਰਸ ਤਾਂ ਮਰਨ ਨੂੰ ਹੋਈ ਪਈ ਆ 2022 ਦੇ ਵਿੱਚ, ਤੇ ਉਹ ਗਾਲ ਕਿਹਨੂੰ ਕੱਢਦੇ ਆ ਉਹ ਥੋੜਾ ਭੇਦ ਹੀ ਰਹਿਣ ਦਿਓ ਜੇ। ਔਰ ਇਹ ਆਉਂਦੇ ਦਿਨਾਂ ਦੇ ਦੌਰਾਨ ਇੱਕ ਮੁਸ਼ਕਲ ਖੜੀ ਨਵਜੋਤ ਸਿੰਘ ਸਿੱਧੂ ਦੇ ਵਾਸਤੇ ਹੋ ਜਾਣੀ ਹੈ। ਪਹਿਲਾਂ ਉਹਨਾਂ ਨੇ ਇਹ ਪ੍ਰਧਾਨਗੀ ਹਾਸਲ ਕਰ ਲਈ, ਉਹਨਾਂ ਨੂੰ ਫੇਰ ਚੇਤਾ ਆਇਆ ਵੀ ਉਹ ਹੁਣ ਤਾਂ ਮੁੱਖ ਮੰਤਰੀ ਵੀ ਚੇਂਜ ਹੋਣਾ। ਪ੍ਰਧਾਨਗੀ ਲੈ ਲਈ, ਨਾ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਵੰਡ ਦਿੱਤਾ, ਨਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੰਡ ਦਿੱਤਾ, ਨਾ ਅੰਬਿਕਾ ਸੋਨੀ ਨੂੰ ਵੰਡ ਦਿੱਤਾ, ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਹਾਈ ਕਮਾਂਡ ਬਣਾ ਗਈ। ਤੇ ਉਹਨਾਂ ਨੇ ਇਹ ਝੱਲਿਆ ਵੀ ਕੋਈ ਨਹੀਂ, ਉਂਗਲ ਲਾ ਕੇ ਲਈ ਫਿਰੂੰਗਾ ਜਿੱਥੇ ਜਿੱਥੇ ਦਿਲ ਕਰੂਗਾ। ਇੱਕੋ ਦਿਨ ਹੀ ਲੈ ਕੇ ਗਏ ਗਿਆਨੀ ਟੀ ਸਟਾਲ ਤੋਂ, ਪਤਾ ਨਹੀਂ ਚਾਹ ਪਿਆਈ ਕਿ ਪੈਟਰੋਲ ਹੀ ਪਿਆਤਾ। ਚਰਨਜੀਤ ਸਿੰਘ ਚੰਨੀ ਹੋਰੀ ਤੇਜ਼ ਹੋ ਗਏ ਉਦੋਂ ਦੇ, ਉਹ ਹਰ ਜਗ੍ਹਾ ਦੇ ਉੱਤੇ
ਆਪਣੀ ਕਹਾਣੀ ਕਹਿਣ ਲੱਗੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੋਚਿਆ ਇਹ ਕਹਾਣੀ ਤਾਂ ਉਹਨਾਂ ਦੇ ਹੱਥੋਂ ਗਈ ਤੇ ਮੁੜ ਕੇ ਉਹ ਮੁੱਖ ਮੰਤਰੀ ਦੇ ਅੱਜ ਕੱਲ ਵਿਰੋਧੀ ਹੋ ਗਏ। ਤੇ ਜੋ ਅੰਦਰ ਹੁੰਦਾ ਬੰਦੇ ਦੇ ਫਿਰ ਕਿਸੇ ਨਾ ਕਿਸੇ ਵੇਲੇ ਸਾਹਮਣੇ ਆ ਜਾਂਦਾ ਨਾ, ਉਹ ਗੱਲਾਂ ਸਾਹਮਣੇ ਆ ਗਈਆਂ ਜਿਹੜੀਆਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਾਸਤੇ ਮੁਸ਼ਕਲ ਬਣ ਸਕਦੀਆਂ ਨੇ। ਬੰਦੇ ਨੂੰ ਆਪਣੀ ਜ਼ੁਬਾਨ ਭਾਸ਼ਾ ਦੇ ਉੱਤੇ ਕੰਟਰੋਲ ਰੱਖਣਾ ਬੜਾ ਜ਼ਰੂਰੀ ਹੈ, ਖਾਸ ਤੌਰ ਦੇ ਉੱਤੇ ਉਸ ਵਿਅਕਤੀ ਨੂੰ ਜਿਹੜਾ ਪਬਲਿਕ ਫਿਗਰ ਹੋਵੇ, ਕਿਉਂਕਿ ਆਮ ਬੰਦੇ ਦੀ ਕਹੀ ਹੋਈ ਗੱਲ ਤੇ ਇੱਕ ਪਬਲਿਕ ਫਿਗਰ ਦੀ ਕਹੀ ਹੋਈ ਗੱਲ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।